ਟਰੰਪ ਪ੍ਰਸ਼ਾਸਨ ਨੇ $1 ਲੱਖ ਦੀ ਜਿਹੜੀ ਨਵੀਂ ਵੀਜ਼ਾ ਫੀਸ ਆ ਉਹ ਐਲਾਨੀ ਸੀਗੀ ਵੀ ਭਾਈ ਹੁਣ H1B ਦੇ ਲਈ ਇਹ ਫੀਸ ਹੋਊਗੀ। ਅੱਜ ਇਸ ਦੇ ਉਲਟ ਬਹੁਤ ਸਾਰੇ ਜਿਹੜੇ ਸੂਬੇ ਆ, ਖਾਸ ਕਰਕੇ ਕੈਲੀਫੋਰਨੀਆ ਵਾਲੇ, ਸਿਲੀਕਨ ਵੈਲੀ, ਕਿਉਂਕਿ ਇੱਥੇ ਆ, ਉਹ ਭੱਜੇ ਗਏ ਸੀਗੇ ਅਦਾਲਤ ਦੇ ਵਿੱਚ ਵੀ ਭਾਈ ਇਹ ਤਾਂ ਅਨਿਆਂ ਹੋ ਗਿਆ, ਇੱਦਾਂ ਜਿਹੜਾ ਉਹ ਨਹੀਂ ਤੁਹਾਨੂੰ ਕਰਨਾ ਜਿਹੜਾ ਉਹ ਚਾਹੀਦਾ। ਪਰ ਜੱਜ ਬੈਰਲ ਹੋਵਲ ਜਿਹੜੇ ਕਿ ਰਾਸ਼ਟਰਪਤੀ ਓਬਾਮਾ ਹੋਣਾ ਨੇ ਅਪੁਆਇੰਟ ਕੀਤੇ ਸੀਗੇ, ਉਹਨਾਂ ਦੀ ਅਦਾਲਤ ਦੇ ਵਿੱਚ ਇਹ ਕੇਸ ਪਹੁੰਚਿਆ ਤੇ ਜੱਜ ਜਿਹੜੇ ਆ ਉਹ ਰਾਸ਼ਟਰਪਤੀ ਟਰੰਪ ਹੋਣਾ ਦੇ ਹੱਕ ਦੇ ਵਿੱਚ ਆਏ ਆ। ਸੋ ਟਰੰਪ ਪ੍ਰਸ਼ਾਸਨ ਦੀ ਇਸ ਦੇ ਵਿੱਚ ਜਿੱਤ ਹੋਈ ਆ ਤੇ ਕਹਿੰਦੇ ਵੀ ਜਿਹੜਾ $1 ਲੱਖ ਦੀ ਵੀਜ਼ਾ ਫੀਸ ਆ ਉਹ ਜਸਟੀਫਾਈਡ ਆ। ਉਹ ਜਿਹੜੇ ਪ੍ਰਸ਼ਾਸਨ ਆ ਉਹ ਇਸ ਤਰੀਕੇ ਦੇ ਨਾਲ ਬਣਾ ਸਕਦੇ ਹੈਗੇ ਆ। ਜੱਜ ਹੋਵਲ ਨੇ ਕਿਹਾ ਵੀ ਲਾਫੁਲਨੈਸ ਜਿਹੜੀ ਇਸ ਪ੍ਰੋਕਲੇਮੇਸ਼ਨ ਦੀ ਤੇ ਇਹਦੀ ਇੰਪਲੀਮੈਂਟੇਸ਼ਨ ਆ ਉਹ ਸਟ੍ਰੇਟ ਫਾਰਵਰਡ ਆ, ਕਾਂਗਰੈਸ਼ਨਲ ਸਟੈਚੂਸ ਦੇ ਹਿਸਾਬ ਦੇ ਨਾਲ ਹੋਈ ਆ ਤੇ ਪ੍ਰੈਜ਼ੀਡੈਂਟ ਦੇ ਕੋਲ ਇਹ ਅਥਾਰਟੀ ਹੈਗੀ ਆ ਰੈਗੂਲੇਟ ਕਰਨ ਦੇ ਲਈ ਵੀ US ਦੇ ਵਿੱਚ ਜਿਹੜੇ ਇਮੀਗ੍ਰੈਂਟਸ ਆ ਰਹੇ ਆ ਜਾਂ ਨਾਨ ਇਮੀਗ੍ਰੈਂਟਸ ਆ ਰਹੇ ਆ ਉਹਨਾਂ ਦੀ ਐਂਟਰੀ ਨੂੰ ਕਿੱਦਾਂ ਰੈਗੂਲੇਟ ਕੀਤਾ ਜਿਹੜਾ ਉਹ ਜਾ ਸਕਦਾ ਆ। ਸੋ ਜਿਹੜੀ $1 ਲੱਖ ਦੀ ਜਿਹੜੀ ਫੀਸ ਆ H1B ਹਾਈ ਸਕਿਲਡ ਵਰਕਰਸ ਦੇ ਨਾਲ ਜੁੜੇ ਹੋਏ ਵੀਜ਼ੇ ਦੀ, ਉਸ ਨੂੰ ਬਰਕਰਾਰ ਜਿਹੜਾ ਉਹ ਰੱਖਿਆ ਹੈ ਤੇ ਇਨਫੈਕਟ ਇਹ ਵੀ ਕਹਿ ਦਿੱਤਾ ਹੈ, ਮੋਹਰ ਲਾ ਦਿੱਤੀ ਆ ਵੀ ਐਗਜ਼ੈਕਟਿਵ ਬ੍ਰਾਂਚ ਦੇ ਕੋਲ, ਪ੍ਰੈਜ਼ੀਡੈਂਟ ਦੇ ਕੋਲ ਇਹ ਅਧਿਕਾਰ ਕਰਨ ਦਾ ਫੈਸਲਾ ਹੈਗਾ ਆ ਕਿਹਦੇ ਉੱਤੇ ਕਿੰਨੀ ਫੀਸ ਜਿਹੜੀ ਉਹ ਲਗਾਈ ਜਾ ਸਕਦੀ ਆ। ਸੋ ਹੁਣ ਅਗਲੀ ਵਾਰ ਜਿਹੜਾ ਹਰਜੋਤ ਸਿੰਘ ਜੀ, ਅਨਲੈਸ ਇਸ ਦੇ ਉਲਟ ਹੋਰ ਉਤਲੀ ਅਦਾਲਤ ਦੇ ਵਿੱਚ ਜਿਹੜੀਆਂ ਕੈਲੀਫੋਰਨੀਆ ਵਰਗੇ ਸੂਬੇ ਜਿਹੜੇ ਉਹ ਜਾਣਗੇ ਤਾਂ ਉਹ ਡਿਫਰੈਂਟ ਜਿਹੜੀ ਉਹ ਗੱਲ ਆ। 56 ਪੇਜ ਦੇ ਫੈਸਲੇ ਦੇ ਵਿੱਚ ਉਹਨਾਂ ਨੇ ਇਸ ਨੂੰ ਬਿਲਕੁਲ ਲਾਫੁਲ ਕਰਾਰ ਜਿਹੜਾ ਉਹ ਦਿੱਤਾ ਆ ਵੀ ਇਹ ਬਿਲਕੁਲ ਕਾਨੂੰਨੀ ਤੌਰ ਦੇ ਉੱਤੇ, ਅਧਿਕਾਰਤ ਤੌਰ ਦੇ ਉੱਤੇ ਸੈੱਟ ਕੰਮ ਕੀਤਾ ਹੈ ਪ੍ਰੈਜ਼ੀਡੈਂਟ ਟਰੰਪ ਨੇ ਤੇ ਉਹਨਾਂ ਦਾ ਫੈਸਲਾ ਜਿਹੜਾ ਉਹ ਬਰਕਰਾਰ ਰਹੇਗਾ। ਸੋ ਆਉਂਦੀ ਸਤੰਬਰ ਦੇ ਵਿੱਚ ਜਾਂ ਜਿਹੜੇ ਰੀਸੈਂਟਲੀ ਹੋਏ ਆ, ਹੁਣ $1 ਲੱਖ ਦੀ ਜਿਹੜੀ H1B ਦੀ ਵੀਜ਼ਾ ਫੀਸ ਆ ਉਹ ਬਰਕਰਾਰ ਰਹੀ ਆ। ਸੋ ਫੈਡਰਲ ਜੱਜ ਨੇ ਟਰੰਪ ਪ੍ਰਸ਼ਾਸਨ ਦੇ ਹੱਕ ਦੇ ਵਿੱਚ ਇਹ ਫੈਸਲਾ ਸੁਣਾਇਆ ਹੈਗਾ ਆ। ਤੇ ਨਾਲ ਹੀ H1B ਦੀ ਜਿਹੜੀ ਹਰਜੋਤ ਸਿੰਘ ਜੀ ਇਹ ਦੱਸ ਜਾਈਏ, ਕੱਲ USCIS ਨੇ ਪੋਸਟ ਕਰ ਦਿੱਤਾ ਵੀ H1B ਵੀਜ਼ੇ ਜਿਹੜੇ ਗ੍ਰਾਂਟ ਕੀਤੇ ਜਾਂਦੇ ਆ ਉਹਦੀ ਲੋਟਰੀ ਸਿਸਟਮ ਨੂੰ ਉਹ ਖਤਮ ਕਰਨ ਜਾ ਰਹੇ ਆ। ਐਂਡ ਜਿਹੜਾ ਉਹਨਾਂ ਨੇ ਕਰ ਦਿੱਤਾ ਆ ਵੇਜ ਵੇਟਡ ਸਿਸਟਮ ਜਿਹੜਾ ਉਹ ਆਊਗਾ, ਜਿਹਦੀ ਜਿੰਨੀ ਜ਼ਿਆਦਾ ਤਨਖਾਹ ਉਹਦੇ H1B ਲੱਗਣ ਦੇ ਜਿਹੜੇ ਚਾਂਸ ਆ ਉਹ ਵੱਧ ਜਾਣਗੇ। ਜਿਹੜੇ ਹੁਣ H1B ਵੀਜ਼ੇ ਜਿਹੜੇ ਬਿਲਕੁਲ ਹੇਠਲੇ ਪੱਧਰ ਦੇ ਉੱਤੇ ਜਿੰਨੀ ਮਿਨੀਮਮ ਵੇਜ ਰਿਕੁਆਇਰਮੈਂਟ ਹੁੰਦੀ ਸੀ H1B ਵਾਲਿਆਂ ਦੇ ਲਈ, ਉਹਨਾਂ ਦੇ ਹੁਣ ਵੀਜ਼ੇ ਲੱਗਣੇ ਇੱਕ ਹਿਸਾਬ ਦੇ ਨਾਲ ਨਾਮੁਮਕਿਨ ਜਿਹੜੇ ਉਹ ਹੋ ਜਾਣਗੇ। ਸੋ ਜਿਹਦੀ ਜਿੰਨੀ ਜ਼ਿਆਦਾ ਤਨਖਾਹ ਹੋਇਆ ਕਰੂਗੀ ਉਸ ਦਾ H1B ਵੀਜ਼ਾ ਲੱਗਣ ਦਾ ਜਿਹੜਾ ਚਾਂਸ ਆ ਉਹ ਵਧੇਗਾ। USCIS ਦੇ ਸਪੋਕਸਪਰਸਨ ਮੈਥਿਊ ਟੈਗਸਰ ਉਹਨਾਂ ਨੇ ਕਿਹਾ ਵੀ ਜਿਹੜਾ ਰੈਂਡਮ ਸਿਲੈਕਸ਼ਨ ਪ੍ਰੋਸੈਸ ਹੈ H1B ਰਜਿਸਟ੍ਰੇਸ਼ਨ ਦਾ, ਉਹਨੂੰ ਬਹੁਤ ਜ਼ਿਆਦਾ ਅਬਿਊਜ਼ ਕੀਤਾ ਗਿਆ, ਉਸ ਦੀ ਦੁਰਵਰਤੋਂ ਕੀਤੀ ਗਈ ਹੈ, ਉਸ ਨੂੰ ਐਕਸਪਲੋਇਟ ਕੀਤਾ ਗਿਆ ਆ US ਇੰਪਲੋਇਰਸ ਦੇ ਜਿਹੜਾ ਉਹ ਦੁਆਰਾ। ਤੇ ਕਹਿੰਦੇ ਵੀ ਸਸਤੇ ਭਾਅ ਦੇ ਜਿਹੜੇ ਫੋਰਨ ਵਰਕਰਸ ਆ ਘੱਟ ਵੇਜਸ ਦੇ ਉੱਤੇ ਉਹਨਾਂ ਨੂੰ ਇੱਥੇ ਇੰਪੋਰਟ ਕਰਕੇ ਲਿਆਂਦਾ ਗਿਆ ਆ ਤਾਂ ਜੋ ਅਮਰੀਕਨ ਵਰਕਰਸ ਨੂੰ ਘੱਟ ਤਨਖਾਹ ਜਿਹੜੀ ਆ ਉਹ ਦੇਣੀ ਇਸ ਦੇ ਵਿੱਚ ਜਿਹੜੀ ਉਹ ਪਵੇ। ਸੋ ਉਹਨਾਂ ਨੇ ਉਹ ਲੋਟਰੀ ਸਿਸਟਮ ਦੇ ਉੱਤੇ ਹੀ ਕਾਂਟਾ ਜਿਹੜਾ ਉਹ ਮਾਰ ਦਿੱਤਾ ਆ ਤਨਖਾਹ ਦੇ ਹਿਸਾਬ ਦੇ ਨਾਲ। ਹੁਣ ਉਹਨਾਂ ਨੇ ਹਰਜੋਤ ਸਿੰਘ ਜੀ H1B ਵਰਕ ਵੀਜ਼ੇ ਆ ਉਹ ਇਸ਼ੂ ਕਰਨ ਵੱਲ ਨੂੰ ਕਦਮ ਜਿਹੜੇ ਉਹ ਵਧਾ ਦਿੱਤੇ ਆ। ਦੂਜੇ ਪਾਸੇ $1 ਲੱਖ ਵਾਲੀ ਫੀਸ ਨੂੰ ਫੈਡਰਲ ਜੱਜ ਨੇ ਅਪਰੂਵਲ ਦੇ ਦਿੱਤਾ ਆ।